ਉਹ ਜਿੱਦਾਂ ਦੇਖਣਾ ਦਿਓ ਸਾਡਾ ਦਿਲ ਖੁਸ਼ ਹੋ ਜਾਂਦਾ ਲੇਕਿਨ ਅਸੀਂ ਵੀ ਤੁਹਾਡੇ ਹਮਦਰਦ ਆ ਹਾਂ ਜਿੱਡੇ ਮਰਜ਼ੀ ਗੌਰ ਨਾਲ ਦੇਖੋ ਲੇਕਿਨ ਇੱਕ ਦੋ ਵਾਰੀ ਇੰਜ ਕਰ ਲਿਆ ਕਰੋ ਉਹ ਬੱਚਿਆਂ ਦਾ ਫਰਕ ਨਹੀਂ ਪੈਂਦਾ ਅੱਛਾ ਕੁੜੀਏ ਕੌਣ ਆ ਤੂੰ? ਏ ਮੈਂ ਨਾ ਅੱਜ ਬੜੀ ਟੈਨਸ਼ਨ ਚ ਆ। ਨਾ ਨਹੀਂ ਕੁੜੀਏ ਬਸ ਆਹੀ ਹੋਇਆ। ਟੈਨਸ਼ਨ ਸਾਡੇ ਨਾਲ ਵੀ ਬਣੀ ਪਈ ਆ ਮੇਰਾ ਪੋਤਾ ਇਹਦਾ ਨਾ ਮੈਂ ਵਿਆਹ ਕਰਨਾ ਚਾਹੁੰਦੀ ਓਏ, ਕਿੰਨਾ ਕਿਊਟ ਹੈ ਤੇਰਾ ਪੁੱਤਰ। ਲੈ ਪੁੱਤ ਮੇਰਿਆ ਹੁਣ ਆਪੇ ਦੇਖ ਕੇ ਫੈਸਲਾ ਕਰ ਲੈ ਵਿਆਹ ਕਰਾਉਣਾ ਕਿ ਨਾਲ ਕਿਸੇ ਦਾ ਹਿੱਸਾ ਪਾਉਣਾ। ਪਹਿਲੇ ਅੰਮੀ ਇਹਦੀ ਉਮਰ ਪੁੱਛ ਲਾ ਉਮਰ ਕੁੜੀਏ ਤੇਰੀ ਕਿੰਨੀ ਆ? 60 ਸਾਲ 60 ਸਾਲ ਫਿਰ ਤਾਂ ਪੁੱਤ ਤੇ ਹਰ ਸ਼ਾਇਦ ਤੌਲੇ ਆ ਗਏ ਹੋਣੇ। 60 ਸਾਲ ਉਮਰ ਪੁੱਤ ਬਹੁਤ ਹੁੰਦੀ ਆ 60 ਸਾਲ। ਇਹਦਾ ਮਤਲਬ 52 ਸਾਲ ਵੱਡੀ ਹੈ ਮੇਰੇ ਨਾਲੋਂ ਪੁੱਤ ਮੇਰਿਆ ਜੇ ਪਮੀਤ ਆ 52 ਸਾਲ ਵੱਡੀ ਹੈ ਤੇ ਤੋਂ ਪਿੱਛੇ ਤਾਂ 8 ਸਾਲ ਬਚਦੇ ਆ 8 ਸਾਲਾਂ ਦਾ ਤੂੰ। ਤੂੰ ਮਾਂ ਹੈ ਮੇਰੀ ਤੈਨੂੰ ਨਹੀਂ ਪਤਾ ਨਾ ਪੁੱਤ ਮੈਨੂੰ ਤਾਂ ਪਤਾ ਵਾ ਤੂੰ ਤਾਂ ਮੇਰੇ ਆ ਬੱਚਿਆ 46 ਟੱਪਿਆ ਹੋਇਆ ਵਾ ਮੇਰੇ ਆ ਬੱਚਿਆ ਉਦੋਂ ਛਿਲਿਆਂ ਦਾ ਰੌਲਾ ਨਹੀਂ ਸੀ ਹੁੰਦਾ ਜਦੋਂ ਦਾ ਤੂੰ ਹੋਇਆ ਵਾ ਉਦੋਂ ਆਪ ਹੀ ਲੋਕ ਘਰਾਂ 'ਚ ਕੇਸ ਕਰਦੇ ਹੁੰਦੇ ਸੀ। ਆ ਹੁਣ ਜਿਹੜੀ ਕੁੜੀ ਆਈ ਇਹਨੂੰ ਤਾਂ ਪੁੱਛ ਲਓ ਓਏ ਐਡਾ ਸੋਹਣਾ ਮੁੰਡਾ ਦੇ ਕਿਊਟ। ਹਾਂ ਨਹੀਂ ਮਿਹਨਤਾਂ ਥੋੜੀਆਂ ਕੀਤੀਆਂ ਇੱਥੇ ਇਹਦਾ ਪਿਓ ਸੀ ਸਾਦਕਾਬਾਦ ਨੂੰ ਗੱਡੀ ਚਲਾਉਂਦਾ ਫੇਰ ਥੱਕਿਆ ਹੁੰਦਾ ਸੀ ਥੱਕਿਆ ਅੱਛਾ ਆ ਸਾਰੀ ਉਹਦੀ ਥਕਾਵਟ ਆ। ਘਰ ਦੇ ਦਰਵਾਜ਼ੇ ਨੂੰ ਹਾਰਨ ਮਾਰ ਕੇ ਲੰਘਣਾ ਉਹਨੇ ਗੱਡੀ ਅੱਡੇ 'ਚ ਖੜੀ ਕਰਨ ਜਾਣੀ ਮੈਨੂੰ ਪਤਾ ਲੱਗ ਜਾਣਾ ਮੈਂ ਪਹਿਲੇ ਕੰਧ ਨੂੰ ਹੱਥ ਲਾ ਲੈਣਾ ਕਿਉਂ? ਮੈਨੂੰ ਪਤਾ ਸੀ ਥਕਾਵਟਾਂ ਨਾਲ ਭਰਿਆ ਹੋਊਗਾ। ਅੱਛਾ ਤੁਹਾਡਾ ਜਦੋਂ ਵਿਆਹ ਹੋਇਆ ਹਾਂ ਤੁਹਾਡੀ ਉਮਰ ਕਿੰਨੀ ਕੁ ਸੀ? ਨਹੀਂ ਮੇਰੀ ਉਮਰ ਤਾਂ ਥੋੜੀ ਜਿਹੀ ਸੀ 14-15 ਸਾਲ ਮੇਰੀ ਉਮਰ ਸੀ ਹਾਏ 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 ਤੇ ਜ਼ੁਲਮ ਕੀਤਾ ਨਾ ਕੁੜੀ ਤੇ 14-15 ਤੇ ਇਹਨਾਂ ਸਾਲ। ਦੇ ਪਿਓ ਦੀ ਉਮਰ ਸੀ 43 ਸਾਲ। ਅੱਛਾ ਐਡਾ ਜਵਾਨ ਕਮਰੇ 'ਚ ਵੜਿਆ ਮੇਰੇ ਤਾਂ ਪੈਰਾਂ ਥੱਲੋਂ ਜ਼ਮੀਨ ਕੱਢਤੀ ਉਹਨੇ ਉਹ ਕਿਉਂ? ਐਡਾ ਸਿਲੰਡਰ ਚੱਕੀ ਫਿਰੇ ਉਹਦਾ ਗੈਸ ਬੜਾ ਜਾਂਦਾ ਸੀ ਨਾ ਸਿਲੰਡਰ ਤੇ ਨਾ ਗੈਸ ਦਾ ਕੀ ਤਲਗੇ? ਉਹਦੇ ਵਿੱਚ ਗੈਸ ਭਰਿਆ ਐਂ ਹੀ ਲੱਗਦਾ ਸੀ ਪੁੱਤ ਮੇਰੇ ਅੱਜ ਮੈਂ ਗੈਸ ਹੀ ਭਰਿਆ। ਵਾਹ ਬਣ ਅੱਛਾ ਜਦੋਂ ਤੁਹਾਡਾ ਵਿਆਹ ਹੋਇਆ ਹਾਂ ਤੁਹਾਨੂੰ ਮਜ਼ਾ ਆਇਆ? ਹਾਏ ਨਹੀਂ ਮਜ਼ਾ ਮੈਨੂੰ ਕਾਹਦਾ ਆਉਣਾ ਮੈਨੂੰ ਤਾਂ 2-3 ਮਹੀਨੇ ਬਾਅਦ ਆਉਣ ਲੱਗਾ ਉਹ ਕਿਉਂ? ਉਸ ਤੋਂ ਪਹਿਲੇ ਤਾਂ ਅੰਮੀ ਆ ਜਾ ਅੰਮੀ ਆ ਜਾ ਕਾਫਰ ਆ ਗਿਆ ਬੇ ਮੁੜ ਜਾ ਮੈਂ ਤੈਨੂੰ ਕਹਿੰਦੀ ਇੱਧਰ ਆ ਜਾ ਅੰਮੀ ਆ ਜਾ ਬੇ ਆ ਜਾ ਕੁਛ ਨਹੀਂ ਕਹਿੰਦਾ ਬੇ ਹੁਣ ਵਿਆਹ ਤਾਂ ਹੋ ਗਿਆ ਹੁਣ ਉਹਨੇ ਕੀ ਕਹਿਣਾ ਸਾਨੂੰ। ਮੈਂ ਤੇਰੇ ਕੋਲ ਕਹੂੰਗਾ ਹਾਸਾ ਤੇ ਬੋਲ ਰਾਸ਼ਦ ਕੰਨ ਦਾ ਪਰਦਾ ਪਾੜ ਚੱਲਾ ਸੀ। ਹਾਂ ਬੱਚਿਆਂ ਵੀ ਇਹੀ ਆ ਤੁਸੀਂ ਖੈਰ ਨਾਲ ਕੌਣ ਹੋ ਜੀ? ਇਹ ਸਵਾਰੀ ਲਾਉਣ ਆਇਆ ਇੱਥੇ। ਓਏ ਚਾਹੇ ਜਾ ਪਾਗਲ ਐਵੇਂ ਕਿੱਡਾ ਸੋਹਣਾ ਯਾਰ ਬੜਾ ਮੂੰਹ ਟੈਟ ਹੀ। ਟੈਟ ਹੀ ਹੋਣਾ ਜਦੋਂ ਧੁੰਦ ਜੀ ਵੀ ਰਕਸ਼ਾ ਚਲਾਉਣ ਨੂੰ ਆਉਣਾ। ਕਬਜ਼ ਨਾਲ ਵੀ ਸਵੈਲਿੰਗ ਹੋ ਜਾਂਦੀ ਹੈ ਅੱਜ ਕਬਜ਼ਾਂ ਹੁੰਦੀਆਂ ਮੁਕੱਦਰਾਂ ਵਾਲਿਆਂ ਨੂੰ ਇਹਨੂੰ ਕਾਹਦੀਆਂ ਕਬਜ਼ਾਂ ਇਹਨੂੰ ਤਾਂ ਕਬਜ਼ ਤੋੜਨੀ ਆਉਂਦੀ ਅੱਛਾ ਇਹ ਤਾਂ ਘੁੰਮਦਾ ਹੀ ਉੱਤੇ ਬਹਿ ਕੇ ਏਡਾ ਸੋਹਣਾ। ਅੱਜ ਸਾਡੇ ਪ੍ਰਾਹੁਣੇ ਆਉਣੇ ਆ ਅੱਛਾ ਬਨੇਰੇ ਤੇ ਕਾਂ ਪੈ ਗਿਆ ਉਹ ਤਾਂ ਥੱਕਿਆ ਸੀ ਤਾਂ ਬਹਿ ਗਿਆ। ਅੱਛਾ ਜੀ ਇਹਨਾਂ ਦਾ ਕਾਰੋਬਾਰ ਕੀ ਹੈ? ਇਹ ਮੇਰਾ ਪੁੱਤ ਆਪੇ ਨਾ ਦੱਸੀ ਵੀ ਨਾ ਦੱਸੀ ਔਰ ਕਾਫਰ ਬੈਠਾ ਤਵੀਤ ਧਾਗੇ ਕਰਾਉਂਦਾ ਇਹ ਮੇਰਾ ਪੁੱਤ ਲੰਡੇ ਦਾ ਕੰਮ ਕਰਦਾ ਲੰਡੇ ਦਾ। ਨੂਰੀ ਕਿਤੇ ਚੱਲਣਾ ਨਹੀਂ ਕਾਲਾ ਤੂੰ ਆਪ ਕਰਦਾ ਆ ਅੱਛਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਹਾਂਜੀ ਇਹ ਸੁਣਦੇ ਸਹੀ ਤਸਲੀਮ ਸ਼ੀਜ਼ਾ ਕਿਸੇ ਨੇ ਰੋਟੀ ਲੈ ਕੇ ਨਹੀਂ ਆਉਣਾ ਪਿੱਛੇ ਤੂੰ ਜਾ ਤੇ ਸਹੀ ਤੈਨੂੰ ਉੱਥੇ ਮਿਲ ਜਾਣੀ ਹੈ ਹੋਵੇ ਕਹਿੰਦਾ ਸ਼ੀਸ਼ਾ ਰੱਖ ਕੇ ਵੀ ਨਜ਼ਰ ਨਹੀਂ ਆਉਂਦਾ। ਆਹੋ ਸਹੀ ਕੰਮ ਇਹ ਤਾਂ ਕਿਸੇ ਨੇ ਇਹਨਾਂ 'ਚ ਰੋਟੀ ਲੈ ਕੇ ਨਹੀਂ ਆਉਣਾ ਕਿਉਂ? ਇਹਨਾਂ ਨੇ ਸਵੇਰੇ ਉੱਠ ਕੇ ਭਲਾ ਕੀ ਕਹਿਣਾ ਕੀ ਕਹਿਣਾ? ਆ ਕੰਜਰ ਉੱਥੇ ਖੜਾ ਆ ਇੱਕ ਅੱਧੀ ਬਾਰਿਸ਼ ਹੋਰ ਹੋ ਗਈ ਏਦਾਂ ਦੇ ਬੰਦੇ ਐਂ ਹੋ ਜਾਣ ਜਿਵੇਂ ਮੌਕਾ ਵਾ। ਕਿਹੜਾ ਮੌਕਾ? ਅਸੀਂ ਸਪੋਰਟਸਮੈਨ ਆ ਸਾਨੂੰ ਐਸਾ ਮਸਲਾ ਹੀ ਕੋਈ ਨਹੀਂ ਆਓ ਵੇ ਮਾਰੇ ਘਰਾਂ ਦਾ ਮਸਤ ਬੜੀ ਅੱਛਾ ਬੜੀ ਦੂਰੋਂ ਗੰਦੀ ਗੇਂਦ ਚੁੱਕ ਲਿਆਉਂਦਾ ਸਟੈਮਨਾ ਸਟੈਮਿਨਾ ਗੱਟਰਾਂ 'ਚ ਵੀ ਵੜ ਜਾਂਦਾ। ਗੋਤਾ ਨਹੀਂ ਆਉਂਦਾ ਆ ਨਾ ਗੋਤਾ ਕੱਲ ਹੀ ਆਉਣਾ ਮੂੰਹ ਤੇ ਛਾਪਰ ਚੜਾਉਂਦਾ। ਮਾਮ ਮੇਰਾ ਪੁੱਤ ਮੇਰਾ ਛੋਟਾ ਵਾਲਾ ਪੁੱਤ ਮੇਰਾ ਬੱਚਾ ਅੱਛਾ ਇਹ ਜਦੋਂ ਹੋਣ ਵਾਲਾ ਸੀ ਬੜੀ ਮੈਂ ਮਿਹਨਤ ਕੀਤੀ। ਕਿਸ ਸ਼ੀਜ਼ਾ ਤਰ੍ਹਾਂ? ਕੀ ਗੱਲ ਕੀ ਆ ਕਿਸੇ ਬੰਦੇ ਦੀ ਗੋਲੀ ਖਾਇਆ ਹੀ ਹੈ ਨਹੀਂ ਨਹੀਂ ਵੈਸੇ ਹੀ ਗਰਮ ਹੈ ਨਾ। ਸਾਲੀ ਮੈਨੂੰ ਤੇਰੇ ਹੱਥ 'ਚ ਲੱਗਣ ਡੇ
ਰਜ਼ਾਕ ਦੇ ਹੱਥ ਆ। ਮੈਂ ਵੀ ਕਹਿੰਦਾ ਤੇਰੇ ਲੱਕ ਦੀ ਝੋਲ ਕਿਉਂ ਨਹੀਂ ਜਾਂਦੀ? ਮੇਰਾ ਦਿਲ ਭਲਾ ਕੀ ਕਰਦਾ ਕੀ ਹੈ? ਕਰਦਾ? ਆ ਕੰਜਰ ਖੜਾ ਆ। ਅੱਛਾ ਨਾ ਮੇਰੀ ਗੱਲ ਸੁਣੋ ਨਾ। ਅੱਛਾ ਅੱਧੀ ਹੱਥ ਰੱਖ। ਸ਼ੀਜ਼ਾ, ਜਿਹੜਾ ਸਿਪਾਹੀ ਸਾਡਾ ਵਾਕਫ ਹੁੰਦਾ ਉਹ ਹੀ ਗੁਜਰਾਤ ਗਿਆ ਹੁੰਦਾ। ਕਿਉਂ? ਜੇ ਤੂੰ ਪੜਿਆ ਗਿਆ ਨਾ ਤੈਨੂੰ ਮੈਂ 2 ਮਿੰਟ ਚ ਛੁਡਾ ਦਿਆਂਗੀ। ਹਾਏ ਨਹੀਂ 2 ਮਿੰਟ ਚ? ਹਾਂ। ਓਏ ਟੁਰ ਗਿਆ 2 ਮਿੰਟ ਤੋਂ ਵੀ ਪਹਿਲਾਂ ਹੀ। ਇਸ ਤਰ੍ਹਾਂ ਕਿਸੇ ਦੀ ਬੜਾ ਤਲਕ ਸੀ ਆਉਂਦਾ, ਉਹ ਵੀ ਛਡਾਉਂਦਾ ਸੀ ਇੰਜ ਬੰਦੇ ਨੂੰ ਇੰਜ। ਅੱਛਾ ਬੜਾ ਤਲਕ ਸੀ ਐਸਾ ਜੋ ਬੜਾ। ਸਾਰੇ ਵਾਕਫ ਉਹਦੇ। ਓਏ ਅੱਛਾ ਇਹ ਦੱਸੋ ਜਿਹੜੇ ਤੁਹਾਡੇ ਨੂੰ ਹੋ ਸੀ ਹਾਂਜੀ। ਸੁਹਾਗ ਰਾਤ ਵਾਲੇ ਦਿਨ ਤੁਸੀਂ ਲੌਂਗ ਕਿਸ ਕਿਵੇਂ ਕੀਤੀ? ਉਹਨੇ ਮੇਰੇ ਮੂੰਹ 'ਚ ਲੌਂਗ ਰੱਖ ਕੇ ਕਿਸ ਕਰ ਲਈ। ਲੌਂਗ ਨਹੀਂ ਵੇਖਿਆ? ਜੀ ਜੀ। ਪਿੱਛੋਂ ਬਰੀਕ ਹੁੰਦਾ ਆ, ਹਾਂ ਅੱਗੇ ਉਹਦੇ ਕੈਪ ਜਿਹਾ ਹੁੰਦਾ। ਅੱਛਾ। ਲੌਂਗ ਹੂੰ। ਉਹ ਗਲਤ ਨਾ ਲੈ ਜਾਈ। ਮੈਂ ਤੈਨੂੰ ਲੌਂਗ ਫੜਾਵਾਂ? ਏਦਾਂ ਹੀ ਕਦੇ ਮੇਰੇ ਮੂੰਹ 'ਚ ਲੌਂਗ ਰੱਖ ਦੇਣੀਆਂ, ਕਦੇ ਲੌਂਗ ਰੱਖ ਦੇਣੇ, ਕਦੇ ਇਲਾਇਚੀਆਂ ਰੱਖ ਦੇਣੀਆਂ। ਆਹ ਸਾਰਾ ਮੇਰਾ ਗਰਮ ਮਸਾਲਾ ਹੀ ਪਿਆ। ਅੱਛਾ ਇਹ ਦੱਸੋ ਕਿ ਉਸ ਵਕਤ ਕੋਈ ਸਟਾਈਲ ਬੰਦੇ ਸੀ ਸੁਹਾਗ ਰਾਤ 'ਚ? ਨਾ ਨਾ ਨਹੀਂ, ਉਹ ਸਟਾਈਲ ਨਹੀਂ ਸੀ ਬਣਾਉਂਦਾ। ਤੈਨੂੰ ਪਤਾ ਵੀ ਥੱਕਿਆ ਆਉਂਦਾ ਸੀ। ਅੱਛਾ। ਬਸ ਮੈਨੂੰ ਕਹਿੰਦਾ ਹਾਂ ਐਡੀ ਸਾਦਗੀ, ਕਹਿਣਾ ਟੋਏ 'ਚ ਖੜੀ ਹੋ ਜਾ। ਕੋਈ ਗੱਲਾਂ ਆਪਣੇ ਪੁੱਤਰਾਂ ਅੱਗੇ ਨਹੀਂ ਕਰੀਦੀਆਂ ਮਾਂ। ਨਾ ਨਾ ਵੇ, ਤੂੰ ਮੇਰਾ ਪੋਤਾ, ਤੇਰੇ ਤੋਂ ਕਾਹਦਾ ਹੌਲਾ? ਅੱਛਾ ਮੇਰੀ ਤੁਸੀਂ ਗੱਲ ਸੁਣੋ। ਇਹ ਤੂੰ ਭਾਈ ਮੁਕੱਦਰ ਵਾਲਾ, ਤੇਰਾ ਸਭਾ ਤਾਲਤਾ ਕੁੜੀ ਨੇ। ਇੰਜ ਹੀ ਲੱਗਦਾ ਸੀ। ਤਸਲੀਮ। ਜਦੋਂ ਇਹ ਮੀਆਂ ਬੀਵੀ ਪਿਆਰ ਕਰਦੇ ਸੀ ਨਾ, ਹਾਂ। ਕਾਲਾ ਕਿੱਥੇ ਗਿਆ? ਓਏ ਸਾਈਡ ਵਾਲੇ ਸ਼ੀਸ਼ੇ ਇਹ ਭਾਂਡਾ ਲੈ ਖੜਾ ਹੁੰਦਾ। ਕਿਉਂ? ਬਸ ਇਹਦੇ ਮੁਕੱਦਰ ਵਾਲਾ ਕੁਛ ਆਏਗਾ ਹੀ ਉਹ। ਅੱਜ ਤਸਲੀਮ ਤੂੰ ਗਲਤੀ ਕਰ ਨਾ ਕਰਿਆ ਕਰ, ਨਾ ਕਰਿਆ ਕਰ। ਉਹ ਹੈ ਹੀ ਗੰਦੀ ਨਸਲ ਦਾ। ਓਏ ਉਹ ਤੇਰਾ ਤੇਰੀ ਮਾਂ ਦੀ ਅਮੀ ਆਇਆ। ਵੇ ਮੁੜ ਜਾ, ਮੈਂ ਤੈਨੂੰ ਕਹਿੰਦੀ ਆ ਇੱਧਰ ਆਈ। ਨਹੀਂ ਉਹ ਕਾਫਰ। ਨਾ ਨਾ ਕੁਛ ਨਹੀਂ ਹੁੰਦਾ ਪੁੱਤ, ਉਹ ਆਪਣੇ ਨਾਨਾ ਬੂ ਨਾਲ ਕੁੜੀ ਪਿਆਰ ਹੀ ਬਹੁਤ ਕਰਦੀ ਆ। ਮੈਂ ਵੀ ਨਾ ਬੂ ਜਾ, ਮੇਰੀ ਤੇ ਜਾਨ ਹੈ। ਤਸਲੀਮ। ਸ਼ੀਜ਼ਾ, ਹਮ, ਸਾਰੇ ਪੈਸੇ ਘਰ ਲੈ ਜਾਣੇ ਆ। ਨਹੀਂ ਨਹੀਂ ਨਹੀਂ। ਬਿੱਲ ਬਹੁਤ ਆਇਆ ਹੈ। ਅੱਛਾ ਕਿੰਨਾ ਆਇਆ? ਉਹ ਕਿੱਥੇ ਸਾਰੀ ਦੇਈ ਜਾਂਦੀ। ਆ ਵੇ ਭਾਈ ਤੈਨੂੰ ਤਾਂ ਬਿੱਲ ਬਹੁਤੇ ਆਉਂਦੇ ਹੀ ਆਪੇ ਹੀ। ਤੂੰ ਤੇ 24 ਚੱਲ ਘੰਟੇ ਜਾਣਾ ਤੁਹਾਡਾ ਠੰਡੇ। ਪੰਪ ਚੱਲਦਾ। ਸੀਰੀਅਸ ਕਿੰਨੇ ਸਹੀ ਗੱਲ ਕਰ ਰਹੀ ਹੈ ਰਾਸ਼ਦ ਸਹੀ। ਤੁਹਾਨੂੰ ਮੈਂ ਸਹੀ ਦੱਸ ਰਹੀ ਹਾਂ। ਮੈਂ ਪਿੱਛੋਂ ਐਂਟਰੀ ਕਰਨ ਵਾਸਤੇ ਆਈ ਹਾਂ ਨਾ ਤੇ ਇੰਜ ਕਰਕੇ ਸ਼ੀਜ਼ਾ ਮੇਰੀ ਗੱਲ ਸੁਣ। ਮੈਂ ਕਿਹਾ ਜੀ ਅਗੋ ਮੈਂ ਇਹਦੀ ਇੱਜ਼ਤ ਨਾ ਕਹਿ ਰਹੀ ਤੇ ਪਿੱਛੋਂ ਦੀ ਹੱਥ ਫੇਰ ਕੇ ਕਹਿੰਦਾ ਆਏ ਤੇ ਸਾਲੀਏ ਇਹ ਕੋਈ ਬਚਦਾ ਆ? ਆ ਤੂੰ ਗੱਡੀ 'ਚ ਬਹਿ ਕੇ ਚੱਲ ਜਾਣਾ, ਆ ਸਾਡੇ ਮੱਥੇ ਸੂਰ ਲੱਗਣ ਲੱਗ ਪੈਣਾ ਹੈ। ਖੋਤੀ ਦੇ ਬੱਚੇ ਕੋਲੋਂ ਹੀ ਬਕਵਾਸ ਕਰੀ ਜਾਂਦਾ। ਮੇਰਾ ਤੇ ਅਕੈਡਮੀ ਦਾ ਟਾਈਮ ਆਇਆ। ਇੱਕ ਮਿੰਟ ਬਾਈ, ਇੱਕ ਮਿੰਟ। ਉਹ ਮੇਰੇ ਬਜ਼ੁਰਗਾਂ ਵਾਸਤੇ ਨਾ ਇੱਕ ਰੈਡ ਬੁੱਲ ਲੈ ਕੇ ਆ। ਕਿਉਂ? ਮੇਰੀ ਭਤੀਜੀ ਦੀ ਅਕੀਦਤ ਚ ਪੌਣਾ ਘੰਟਾ ਇੰਜ ਕੀਤਾ ਉਹਨੇ। ਓਏ ਤਾਇਆ ਜੀ ਉਹ ਮੇਰਾ ਲਵੜ ਏ। ਇਹ ਲਵੜ ਆ ਤੇਰਾ? ਆਹੋ ਇਹ ਲਵੜ ਤੇਰਾ ਠੀਕ ਆ। ਕਿਉਂ? ਇਹਨੇ ਸੁਹਾਗ ਰਾਤ ਨੂੰ ਵੀ ਇੰਜ ਨਹੀਂ ਕਰੀ ਜਾਣਾ। ਆਰਾਮ ਨਾਲ ਰਹਿਣਾ ਮਾਸ਼ਾਅੱਲਾ, ਸਾਡੀ ਦੁਆ ਹੈ ਨਾ ਤੁਹਾਨੂੰ ਲੰਮੀ ਜ਼ਿੰਦਗੀ ਦੇ ਵਿੱਚ। ਡਰਾਮਾ ਹੱਸ ਕੇ ਹੀ ਵੇਖਣਾ ਅੱਗੇ ਤੋਂ ਵੀ, ਪਤਾ ਨਹੀਂ ਕਿਹੜਾ ਆਖਰੀ ਹੋਈ ਹੈ। ਨਹੀਂ ਦੇਖਦੇ ਨੂੰ ਡਰਾਮਾ ਇੱਕੋ ਜਿਹਾ। 21,000 ਤੋਂ ਤਦਾਦ ਉੱਤੇ ਚਲ ਗਈ, ਤੁਹਾਡਾ ਨਾਂ ਨਹੀਂ ਵਿੱਚ ਆਇਆ। ਬਰਹਲ ਜੋ ਮਰਜ਼ੀ ਤੁਹਾਡੀ ਕੈਫੀਅਤ ਹੋਵੇ, ਲੇਕਿਨ ਇੱਕ ਗੱਲ ਦੇ ਚ ਰੱਖਣਾ, ਹਾਂ, ਕਰੋਨਾ ਹਲੇ ਇੱਥੇ ਕਿਤੇ ਹੀ ਆ। ਉਹ ਤੇਰੀਆਂ ਕਰਤੂਤਾਂ ਦੀਆਂ ਵਜ੍ਹਾ ਤੋਂ। ਇਹ ਨਹੀਂ ਮਰਦਾ ਜਦੋਂ ਫਰਿਸ਼ਤਾ ਦੀ ਜਾਨ ਕੇ ਉਹਦਾ ਸਿਰ। ਕਰੋਨਾ ਉਹ ਕਰੋਨਾ ਉਹ ਠਹਿਰੋ ਨਾ, ਉਹ ਠਹਿਰ ਜਾ। ਯਾਰ ਸਾਈਡ ਘੁਮਾ ਦੇ, ਤੂੰ ਚੁੰਮਣੀ ਆ। ਕੁੱਤੇ ਦਿਆ ਬੱਚਿਆ, ਜੋ ਨੇ ਕਹਿਤਾ ਹਾਂ, ਸਾਡੇ ਬੱਲੇ ਕੀ ਰਹਿ ਗਿਆ? ਸਮੋ ਤੇ ਕਰੋਨਾ ਨਾ ਪੁੱਤਰ ਨਾ। ਪਿੱਛੇ ਕਰੋਨਾ, ਅੱਗੇ ਕਰੋਨਾ, ਪਿੱਛੇ ਕਰੋਨਾ। ਉਹ ਪਿੱਛੇ ਗੁਨਾ ਨਾ। ਸਾਡੇ ਅੱਗੇ ਉਹ ਬੜਾ ਵਰਲਡ ਕੱਪ ਲੱਭਦਾ। ਉਹ ਵਰਲਡ ਕੱਪ ਦਾ ਨਾਂ ਨਾ ਲਾਇਆ, ਅੱਗੇ ਜਿੱਤਿਆ ਹਜੇ ਤੱਕ ਭੁਗਤਣ ਡਿਆ ਆ। ਕਰੋਨਾ ਉਮਰ ਦੇ ਉਸ ਹਿੱਸੇ ਚ ਸਿਰਫ ਖਲੋਣਾ। ਉਹ ਵੀ ਨਾਲ ਬੜੀ ਮੁਸ਼ਕਲ ਨਾਲ। ਓਏ ਪਹਿਲੇ ਬੱਤੀ ਬੰਦ ਕਰੋ ਨਾ। ਕਰੋਨਾ ਅੱਬਾ ਅੱਬਾ ਕਬੀਰਾ ਗੁਨਾਹ ਨਾ।
ਤੂੰ ਸ਼ੁਕਰ ਹੈ ਦੱਸਦਾ ਵੀ ਮੇਰਾ ਤੇਰਾ ਆਪਾਂ ਨਹੀਂ ਤਾਂ ਮੇਰਾ ਦੇਰ ਬਣ ਗਿਆ ਸੀਗਾ। ਇੱਧਰ ਆ ਮੇਰਾ ਬੇਟਾ। ਹਾਏ ਕਰੋਨਾ ਅੱਗੇ ਕਰੋਨਾ ਪਿੱਛੇ ਕਰੋਨਾ ਉੱਤੇ ਕਰੋਨਾ ਥੱਲੇ ਕਰੋਨਾ ਫੈਸਲਾਬਾਦ ਵੀ ਕਰੋਨਾ। ਮਸਲਾ ਪਤਾ ਕੀ ਹੈ, ਮੇਰੀ ਭਤੀਜੀ ਆ, ਅੱਲਾ ਮਾਫੀ ਦੇਵੇ, ਗੁਨਾਹ ਤਾਂ ਨਹੀਂ ਹੁੰਦਾ ਨਹੀਂ ਗੁਨਾਹ ਨਹੀਂ ਹੁੰਦਾ। ਕਿਉਂ ਮੇਰਾ ਭਤੀਜੀ ਆ? ਉਹ ਤੇਰੀ ਸਗੀ ਭਤੀਜੀ ਆ, ਬੁੱਢੀ ਦੇ ਬਨੈਣ ਕੱਟ ਕੇ ਮਾਸਕ ਬਣਾਉਣ ਵਾਲਿਆ। ਓਏ ਅੰਬਾ ਦੀ ਭਤੀਜੀ ਆ, ਉਧਰ ਹੋ ਖਲੋ। ਯਾਰ ਤੈਨੂੰ ਨਹੀਂ ਗੁਨਾਹ ਹੋਣਾ, ਵੱਧ ਤੋਂ ਵੱਧ ਕਿੰਨਾ ਕਰਾਂਗੇ ਹੋਰ ਖਰਾਬ ਹੋ ਜੂ। ਉਹ ਨਹੀਂ ਪੁੱਤ। ਕਾਲਾ ਕੌਣ? ਕਾਲਾ ਇਹ ਉਹ ਫਿਲਮ, ਇਹ ਕਾਲਾ ਆਮ ਕਾਲਾ ਵਾ। ਕਿਹੜਾ? ਤੂੰ ਫਿਲਮਾਂ ਦਾ ਸਮਝੀ ਜਾਂਦਾ। ਇਹ ਕਿਹੜੀ ਗੱਲ ਦੇ ਹਾਸੇ ਚੜ ਗਿਆ? ਕੋਈ ਮੌਲਾ ਜੱਟ ਚ ਮੇਰੇ ਵਰਗਾ ਆਇਆ? ਆ ਵੇਖ ਸੋਹਣੀਆਂ ਕੁੜੀਆਂ ਸੁੱਤੀਆਂ ਉੱਠਦੀਆਂ, ਬੈਟਰੀ ਮੰਗਦੀਆਂ, ਜੂਸ ਮੰਗਦੀਆਂ, ਕਾਫੀ ਮੰਗਦੀਆਂ, ਇਹਨਾਂ ਦੀਆਂ ਦਾਦੜ ਫਾਦੜ ਔਰਤਾਂ ਉੱਠਦੀਆਂ ਹੀ ਬਹੁਤ ਬੁਰਾ। ਬੋਲੇ ਸਿਗਰ ਲਾ ਕੇ ਦੇ। ਆ ਵੇ ਇਹ ਬਿਲਕੁਲ ਸਹੀ ਗੱਲ ਹੈ, ਸੱਚੀ ਮੁੱਚੀ ਪੜ੍ਹੀ ਲਿਖੀ ਕੁੜੀ, ਯਕੀਨ ਕਰੋ ਸੋਹਣੀ ਕੁੜੀ। ਹਾਏ ਯਕੀਨ ਕਰੋ ਅੱਧੀ ਰਾਤ ਨੂੰ ਖਲੋਤੀ ਹੋਏਗੀ, ਪਰਾਡੋ ਵਾਲੇ ਨੂੰ ਹੱਥ ਦੇਗੀ, ਉਹ ਵੀ ਫੌਰੀ ਬ੍ਰੇਕ ਲਾਏਗਾ। ਇਹ ਚਿੱਟੇ ਦੀ ਭੈਣ ਨੇ ਰਕਸ਼ਾ ਨੂੰ ਹੱਥ ਦਿੱਤਾ, ਦੂਰੋਂ ਖਲੋ ਕੇ ਕਰੇ ਪਰੇ ਹੋ ਜਾ, ਵਿੱਚ ਮਾਰ ਦੂੰ, ਪਰੇ ਹੋ ਜਾ। ਗੰਦੀ ਨਸਲ ਦੇ ਆ, ਉਹ ਤੇ ਬੋਧੜ ਦੇ ਨਾਲ ਸਿੰਗਾਪੁਰੋਂ ਲੈ। ਆ ਸੋਹਣੀ ਵੇਖ ਕੁੜੀ- ਸੋਹਣੀਆਂ ਕੁੜੀਆਂ ਹਾਂਜੀ। ਆਪਣੇ ਦੋਸਤਾਂ ਕਿਸਨਾਂ ਨੂੰ ਫੋਨ ਕਰਨਗੀਆਂ, ਟਕ 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 ਟਕ। जुनैद, मैंने पिछले दिनों अपनी सहेली का बैट बॉल की चेन देखी, मुझे बोला कि तेरे साथ किताबों की बाय बाजी शाना है तो वड्डी है। ਆਹੋ ਧੀਆਂ ਦੋ ਭੈਣਾਂ ਸਾਲ ਸਭ ਦੀਆਂ ਸਾਂਝੀਆਂ, ਕਿਰਦਾਰ ਆਪਣਾ ਆਪਣਾ। ਇਨਸਾਨ ਗਲਤੀ ਦਾ ਪੁਤਲਾ। ਉਹ ਜਦੋਂ ਤੀਸਰੀ ਸੀ ਨਾ, ਤੇਰੀ ਦੁਆ ਨਾਲ 4 ਬੱਚੇ ਉਦੋਂ ਸੀ। ਆ ਮਾਮੇ ਉਹਨੇ ਵੀ ਮਸਲੀਆਂ ਦਾ ਇੱਫਾ ਫਸਾਇਆ। ਹਾਂ ਉਹ ਵੀ ਕਿਤੇ ਛੱਤ ਤੇ ਗਈ ਕੱਪੜੇ ਪਾਉਣ, ਹਾਂ। ਉਹ ਵੀ ਪੈਲੀਆਂ 'ਚ ਖੜਾ, ਉਹਨੂੰ ਕਰਦੀ 33 10 ਤੇ ਫੋਨ 0333 2 ਵਾਰੀ 6 039 ਇਫੇ। ਮੈਂ ਬੁੱਧ ਨੂੰ ਤਾਂ ਆਉਣਾ ਜੇ 2 ਕਿਲੋ ਚਾਰੀ ਅੰਬ ਲੈ ਕੇ ਦਿੱਤੇ। ਸੱਚੀ ਮੁੱਚੀ ਸੋਹਣੀ ਕੁੜੀ, ਆ ਗੋਰੀ ਚਿੱਟੀ ਕੁੜੀ ਸੋਨਮ ਵਰਗੀ ਸੋਹੇਗੀ ਨਾ, ਬੈੱਡ ਤੇ ਇੱਕ ਸਰਾਣਾ ਲੱਤਾਂ 'ਚ, ਇੱਕ ਲੱਕ ਤੇ, ਇੱਕ ਸਿਰ ਥੱਲੇ, ਅੱਲਾ ਮਾਫੀ ਦੇਵੇ, ਸੁੱਤੀ ਪਈ ਵੀ ਸੋਹਣੀ ਲੱਗੇਗੀ। ਉਹ ਕਿਦਾਂ? ਇਹਨਾਂ ਦੀਆਂ ਔਰਤਾਂ ਲੰਮੇ ਹੀ ਐ ਪੈਂਦੀਆਂ ਜਿਵੇਂ ਬੰਬ ਧਮਾਕੇ 'ਚ ਪਈਆਂ। ਖੋਤੀ ਦੇ ਬੱਚੇ ਸਕਰਦੂ ਵਾਲ ਇਸ ਤਰ੍ਹਾਂ ਹੀ ਸੌਂਦੇ ਸੀ। ਉਧਰ ਕਾ ਬਿਜਲੀ ਜਾਂਦੀ ਹੈ। ਸੋਹਣੀ ਡਰਾ- ਕੁੜੀ, ਡਰਾਮੇ ਇਹ ਸੋਹਣੀ ਕੁੜੀ ਸੱਚੀ ਮੁੱਚੀ ਆਪਣੇ ਆਸ਼ਿਕ ਨੂੰ ਬੁਲਾਏਗੀ, ਉਹ ਕਿੱਦਾਂ? ਬੜੇ ਅੱਛੇ ਤਰੀਕੇ ਨਾਲ ਬੁਲਾਏਗੀ। ਉਹ ਕਿੱਦਾਂ? ਉਹ ਪੜ੍ਹੀ ਲਿਖੀ, ਹੈਲੋ ਦਾਨੀ ਸ਼ਾਹ, ਆਈ ਲਵ ਯੂ। ਆ ਚਿੱਟੇ ਦੀ ਭੈਣ ਬਜਨੀ ਫਾ। ਤੁਹਾਨੂੰ ਪਤਾ ਹੀ ਹੈ ਮਿੱਟੀ ਔਰਤਾਂ ਦੇ ਨਾਲ ਨਹੀਂ। ਕੋਠੇ ਤੇ ਗਈ ਕੱਪੜੇ ਪਾਣ, ਉਧਰੋਂ ਪਰਲੀ ਸਾਈਡ ਤੋਂ ਆਸ਼ਾ ਖਲੋਤਾ ਸੀ, ਉਹਨੂੰ ਵੇਖ ਕੇ ਕਹਿੰਦੀ ਵੇ ਬੂਟਿਆ। ਜਿਹਨੇ ਵੀ ਆਪਣੇ ਕਲਚਰ ਨੂੰ ਮੱਦੇਨਜ਼ਰ ਰੱਖਿਆ, ਉਹ ਕੰਮ ਅੱਜ ਵੀ ਆਬਾਦ ਆ। ਲੇਕਿਨ ਇਹਦੀ ਭੈਣ ਹਵਾਈ ਕਿਸ ਕਰਦੀ, ਮੈਂ ਫਸਟ ਟਾਈਮ ਦੇਖ ਕੇ ਬਹੁਤ ਇੰਜੋਏ ਕੀਤਾ। ਉਹ ਕਿਵੇਂ? ਉਹਦਾ ਇਧਰੋਂ ਬੁੱਲ ਬਾਟਾ ਜਿਵੇਂ ਰੇਲਵੇ ਵਾਲੇ ਟਿਕਟ ਨਹੀਂ ਪਾੜਦੇ ਜੀ ਕਰਕੇ। ਆਹੋ ਆਮ ਕੁੜੀਆਂ ਮੁੰਡੇ ਹਵਾਈ ਮੁਹੱਬਤ ਕਰਦੇ ਨੇ, ਜਾਨੂ ਤੇ ਬਾਜੀ ਜੀ ਲੋ। ਆਹੋ ਜੀ ਲੋ। ਇੱਕ ਮੌਸਮ ਹੁੰਦਾ, ਉਹ ਹਰ ਜਾਨਦਾਰ ਚੀਜ਼ ਤੇ ਆਉਂਦਾ, ਹਾਂ ਜਾਨਵਰਾਂ ਦੇ ਵੀ, ਮੱਝਾਂ ਦੇ ਵੀ, ਪਰਿੰਦਿਆਂ ਦੇ ਵੀ। ਇਹਨਾਂ ਦੀ ਮੱਝ ਤੇ ਕਿਤੇ ਉਹ ਮੌਸਮ ਆ ਗਿਆ। ਹਾਈ ਸਾਹਿਬ ਇੱਕ ਹੁੰਦਾ ਨਹੀਂ ਮਖਸੂਸ ਮੌਸਮ, ਕਿਹੜਾ? ਜਿਹਨੂੰ ਕਹਿੰਦੇ ਆ ਮੁਕਾਮੇ ਆਤਾ। ਇਹਨਾਂ ਦੀ ਮੱਝ ਤੇ ਆਇਆ, ਬਾਹਰ ਬੰਨੀ ਆ, ਹੈ ਹਰ ਆਏ ਗਏ ਨੂੰ ਸੁਲਾਹ ਕਰ ਰਹੀ ਹੈ। ਕਿਵੇਂ? ਉਹਨੂੰ ਨਹੀਂ ਪਤਾ ਲੱਗਦਾ ਕਿਹੜਾ ਤੇ ਕੌਣ ਤੇ ਕੀ ਆ। ਅੱਛਾ ਕੋਈ ਸਾਈਕਲ ਤੇ ਵੀ ਲੰਘਦਾ ਤੇ ਉਹਨੂੰ ਵੀ ਕਰਦੀ ਹੈ। ਜੇ ਕੋਈ ਸਾਈਕਲ ਵਾਲਾ ਮੋੜ ਮੋੜਦਾ ਕੋਈ ਨਖਰਾ ਵੀ ਕਰਦੀ ਹੈ। ਕਿਵੇਂ? ਇਹਨਾਂ ਦੀ ਬਿੱਲੀ ਕਿਤੇ ਪਹਿਲੇ ਹੀ ਥੱਕੀ ਆਈ। ਹਾਂ ਸਾਡਾ ਬਿੱਲਾ ਕਹਿੰਦਾ, ਇਹਨਾਂ ਦੀ ਬਿੱਲੀ ਕਹਿੰਦੀ ਆ ਵੇ ਸੋਹਣੀਆਂ ਕੁੜੀਆਂ। ਅੱਲਾ ਮਾਫੀ ਦੇਵੇ, ਕਹਿਣਾ ਤੇ ਨਹੀਂ ਚਾਹੀਦਾ। ਬੱਚੇ ਆ ਗਏ ਤੁਸੀਂ ਕਾਲੇ ਹੈਗੇ ਹੋ, ਨਜ਼ਰ ਲਾ ਦੋਗੇ ਮੇਰੇ ਤਾਇਆ ਜੀ। ਤੇ ਜੇ ਮੈਨੂੰ ਲੱਗੇ ਮੈਂ ਕਿਹਦੀ ਮਾਂ ਨੂੰ ਮਾਸੀ ਕਹਾਂਗਾ? ਉਹ ਤੁਸੀਂ ਤੈਨੂੰ ਇੰਨੇ ਸਾਲਿਆ ਕਾਲੇ ਕਿਉਂ ਹੋ? ਤੈਨੂੰ ਇਹ ਮੇਰੇ ਕੋਲ ਤੈਨੂੰ ਮਿੱਥੇ ਕੋਈ। ਕਿਤੇ ਲਾਗਾ ਨਹੀਂ ਲੱਗਦਾ, ਤੈਨੂੰ ਨਜ਼ਰ ਕਿੱਥੋਂ ਲੱਗਣੀ ਆ? ਲੈ ਤੁਹਾਨੂੰ ਕਾਲੇ ਕਿਵੇਂ ਹੋਏ ਤੁਸੀਂ? ਇੱਥੇ ਘੱਟੇ ਨੂੰ ਕਾਲਣਾ ਪਿਆ, ਇੱਥੇ ਜਾਇਦਾਦ ਦਾ ਰੌਲਾ ਪਿਆ ਬੀਬੀ। ਜਾਇਦਾਦ ਦਾ ਰੌਲਾ ਜਿਹੜਾ ਕੰਧ ਇੱਥੇ ਪੈਲੀ ਪਿੱਲਰ ਆਉਂਦਾ ਸਾਡੇ ਹਿੱਸੇ। ਪਿੱਲੇ ਰਹੇਗਾ ਸਾਡੇ ਹਿੱਸੇ। ਮਾਰ ਕੇ ਥੱਪੜ ਮੈਂ ਤੇਰਾ ਮੋਹਰਾ ਹਿਲਾ ਦੂੰ ਸਾਲੀ। ਕਿਹੜਾ ਮੋਹਰਾ ਤੂੰ ਹਿਲਾ ਦੂੰਗਾ? ਆ ਜਿਹੜਾ ਹੁੰਦਾ
ਇਹ ਸਾਡੇ ਸੇਵਲਾ ਸਾਡੇ ਪਿੰਡ। ਕੀ ਆਹ ਹੈਗਾ? ਪਿੱਲਰ ਹੋਣਾ ਮੇਰੇ ਉਹ ਪੁੱਤ ਕੀ ਆ ਭਾਈ ਇਹ ਹੋਏਗਾ ਫੈਸਲਾ ਮੈਂ ਕਚਹਿਰੀਆਂ ਮੈਂ ਕੋ ਲਿਆਉਣਾ ਵਕੀਲ ਇਹਨਾਂ ਦੀ ਕੁੜੀ ਨੂੰ ਕਿਤੇ ਵਾਧਾ ਘਾਟਾ ਕਰਕੇ ਵਿਆਹ ਕਰਨਾ ਇੱਜ਼ਤ ਜਾਂਦੀ ਜਾਵੇ ਪਿੱਲਰ ਨਾ ਜਾਵੇ ਹੁਣ ਕੀ ਲੱਗਾ ਸਾਰੀ ਸਾਹਿਬ ਇੱਜ਼ਤ ਤਾਂ ਫਿਰ ਚਲੇ ਹੀ ਜਾਣੀ ਆ। ਤੂੰ ਵੀ ਹਿੰਮਤ ਫੜ, ਪਿੱਲਰ ਨਹੀਂ ਜਾਣਾ ਚਾਹੀਦਾ। ਮੈਂ ਵੀ ਲਿਆ ਕੇ ਆਉਣਾ ਪਿੰਡ ਦਾ ਚੇਅਰਮੈਨ। ਨਾ ਪਿੱਲਰ ਜਾਣਾ ਚਾਹੀਦਾ ਤੇ ਨਾ ਬਾਬਾ ਜਾਣਾ ਚਾਹੀਦਾ ਉਹ ਤੇ ਲਵੜ ਹੈ। ਮਾਸ਼ਾਅੱਲਾ ਨਾ ਕਿਤੇ ਲੌਂਗ ਕੇਸ ਨਾ ਕਰ ਲਈ ਲੱਤਾਂ ਥੱਲੇ ਕਰ ਲਓ ਤੇਰੇ ਮੂੰਹ ਚੋਂ ਲੱਭਣੇ ਆ ਸੜੋ ਸਾੜੇ ਹੋਣੇ ਤੁਸੀਂ ਫੜ ਕੇ ਲੱਤਾਂ ਥੱਲੇ ਕਰ ਲਓ ਪੱਟੀ ਖੁੱਲੀ ਨਹੀਂ ਹਾਂਜੀ ਮਾਸ਼ਾਅੱਲਾ ਮੁਹਤਰਮਾ ਆਰਾਮ ਨਾਲ ਕਰ ਜ਼ਿਆਦਾ ਨੌਕਰ ਤੇ ਬੀਰਾਂ ਨੂੰ ਚੱਪੇ ਜੱਫੇ ਨਹੀਂ ਨਾਲ ਤੱਫੇ ਉਹ ਚੱਲ ਜਾ ਪੜਾ ਕੇ ਮੇਰੇ ਨਾਲ ਗੱਲ ਕਰੇ ਤਾਂ ਕਿੰਨੀ ਬੜੀ ਕਿ ਤਮੀਜ਼ ਨਾਲ ਰਿਹਾ ਕਰ ਮੇਰੇ ਨਾਲ ਤਮੀਜ਼ ਨਾਲ ਤੂੰ ਮੇਰੀ ਅੰਮੀ ਆ ਸਾਲੀ ਜ਼ਾਤ ਦੀ ਲੋੜਨ ਜਾਣਦਾ ਨਹੀਂ ਮੈਂ ਕੌਣ ਆ ਕੌਣ ਹੈ ਤੂੰ ਲੋੜਨ ਲੋੜਨ ਆਏ ਲੋੜਨ ਉੱਚੀ ਇੱਕ ਦਿਨ ਕਸਮ ਲੱਗੇ ਜਰਾ ਉੱਚੀ ਆਵਾਜ਼ ਨਾਲ ਕਹੀ ਲੋੜਨ ਕਹੀ ਤੈਨੂੰ ਲੋੜਨ ਦੰਦੀ ਨਾ ਵੱਡੀਆਂ ਜੇ ਤੂੰ ਲੋੜਨ ਨਾ ਤੇ ਅਸੀਂ ਸਾਰੇ ਵੀ ਲੋੜਨ ਆ ਉਹ ਕਿਵੇਂ? ਅੱਜ ਫਿਰ ਲੋੜਨ ਚ ਲੋੜਨ ਵੱਜਣ ਨਹੀਂ ਵੱਜਣ ਐਕਸੀਡੈਂਟ ਹੋਏਗਾ ਆਰਾਮ ਨਾਲ ਰਿਹਾ ਕਰ ਸਮਝ ਆਈ ਆਰਾਮ ਨਾਲ ਰਿਹਾ ਕਰ ਤੁਸੀਂ ਮੇਰੇ ਨਾਲ ਚੱਲੋ ਇਹ ਸ਼ਹਿਰ ਦੇ ਵਿੱਚ ਕੁਝ ਵੀ ਨਹੀਂ ਰੱਖਿਆ ਕਿਉਂ ਪਿੰਡ ਚਲੋ ਤੁਹਾਨੂੰ ਪਿੰਡ ਦੀ ਸੈਰ ਕਰਾਵਾਂ ਪਿੰਡ 'ਚ ਕੀ ਹੁੰਦਾ ਹੈ? ਪਿੰਡ 'ਚ ਮੱਝਾਂ ਗਾਵਾਂ ਸੰਡੇ ਸੰਡਾ ਜਿਸ ਕਿਲੇ ਨਾਲ ਬੰਨਿਆ ਹੁੰਦਾ ਉਹ ਏਡਾ ਮੋਟਾ ਡੰਡਾ ਸੰਡਾ ਉੱਥੇ ਹੀ ਸੰਡਾ ਕੀ ਕਰਦਾ ਹੈ? ਸੰਡਾ ਹੁੰਦਾ ਵਾ ਮੱਝਾਂ ਦਾ ਨਾਜ਼ਮ ਉਹ ਕੀ ਕਰਦਾ ਹੈ? ਦੂਰੋਂ ਦੂਰੋਂ ਲੋਕੀ ਮੱਝਾਂ ਲੈ ਕੇ ਆਉਂਦੇ ਆਪਣਾ ਮਸਲਾ ਹੱਲ ਕਰਾਉਣ ਲਈ ਮਸਲਾ ਹਾਂ ਕਿਵੇਂ ਉਹ ਇੰਜ ਬਾਜੀ ਬਾਜੀ ਨੂੰ ਬਣ ਦਿੰਦੇ ਆ ਹਾਂ। ਤੇ ਸੰਡਾ ਫਿਰ ਆਲੇ ਦੁਆਲੇ ਲਾਉਂਦਾ ਮੱਝ ਦੇ ਇੱਕ ਚੱਕਰ ਜੇ ਸਮਝ ਆਵੇ ਤਾਂ ਠੀਕ ਆ ਨਹੀਂ ਤੇ ਫਿਰ ਲਾਉਂਦਾ ਦੂਜਾ ਚੱਕਰ ਜੇ ਫੇਰ ਵੀ ਸਮਝ ਨਾ ਆਵੇ ਫਿਰ ਏਦਾਂ ਦਾ ਮੁੰਡਾ ਲਾਗੇ ਖਲੋਤਾ ਹੁੰਦਾ ਹੱਥ ਨਾਲ ਫੜ ਕੇ ਮਸਲਾ ਹੱਲ ਕਰਾਉਂਦਾ ਇੱਕ ਮੱਝ ਦਾ ਮੈਂ ਮਸਲਾ ਹੱਲ ਕਰਾਇਆ ਸੀ ਫੇਰ ਚੇਤਾ ਆਇਆ ਜੇਠਾ ਆਇਆ ਹੋਰ ਤੁਸੀਂ ਇਹ ਮਾਸ਼ਾਅੱਲਾ ਪਾਇਆ ਕੀ ਹੈ ਕੱਪੜੇ ਦਾ ਨਾਂ ਕੀ ਹੈ ਛਤੜੀ ਇਹ ਛਤਰੀ ਆ ਆਹੋ ਜੇ ਬਾਰਿਸ਼ ਹੋਵੇ ਤੇ ਪਨਾਹ ਮਿਲ ਜਾਊ ਚਾਹੁੰਦੀ ਹੂੰ ਤੇ ਕੋਈ ਨਹੀਂ ਮੈਂ ਫੈਸਲਾਬਾਦ ਦਾ ਉਂਗਲ ਤੋਂ ਲਊ ਓਏ ਆਹੋ ਸਰਾਫ ਹੀ ਤਮੀਜ਼ ਨਾਲ ਰਿਹਾ ਕਰ ਸਮਝ ਆਈ ਤਮੀਜ਼ ਨਾਲ ਬਾਤ ਕੀ ਤੈਨੂੰ ਪਤਾ ਨਹੀਂ ਹੈ ਮੇਰਾ ਲਵੜ ਖਲੋਤਾ ਹੈ ਨਾਲ ਹੀ ਲਵਰ ਆਹੋ ਮਾਸ਼ਾਅੱਲਾ ਤੇਰੀ ਬੁੱਢੀ ਹੈ ਆਹੋ ਲਵਰ, ਹੋਣ ਲਵਰ। ਵਾਲੀ ਸੁਹਾਗਰਾਤ ਵੇਚਣੀ ਹੋ ਤਮੀਜ਼ ਨਾਲ ਰਹਿ ਸਮਝ ਆਈ ਗੈਰਤਮੰਦ ਸੀ ਸਾਲਿਆ ਹਾਂਜੀ ਸੁਹਾਗ ਰਾਤ ਵੇਚਣੀ ਆਹੋ ਕੱਦੀ ਨਜ਼ਰ ਤੇ ਕਮਾਲ ਦੀ ਤੇਰੀ ਕੀ ਹੋਇਆ ਹੈਗਾ 2500 ਤੇਰੇ ਕੋ ਉਹ 2500 ਕਰਦਾ ਜਲੀਲ ਇਨਸਾਨ ਨਾ ਚਲੋ ਠੀਕ ਆ ਬੀਬੀ ਜੀ ਮੈਂ ਤੇਰੇ ਅੰਦਰ ਚੱਲਾਂ ਵਾਂ ਤੂੰ ਚੱਲ ਜਾ ਅੰਦਰ ਤੇ ਇਹ ਮਾਇਕ ਆ ਨਹੀਂ ਬੋਲਦੀ ਮੈਂ ਤੇਰੇ ਨਾਲ ਇਹ ਕੀ ਹੋ ਰਿਹਾ ਇਸ ਘਰ ਦੇ ਵਿੱਚ ਹੁਣ ਘਰ ਦਾ ਬਟਵਾਰਾ ਹੋਏਗਾ ਤੂੰ ਨਹੀਂ ਬੋਲਦੀ ਨਹੀਂ ਬੋਲਦੀ ਆ ਮੈਂ ਚੱਲ ਠੀਕ ਆ ਮਜ਼ਾਕ ਕਾੜੀ ਸਾ ਬਣਾ ਮੈਨੂੰ ਤੂੰ ਤੇ ਮਿੰਟ ਚ ਮੰਨ ਜਾਨੀ ਹੁਣ ਬਣਾ ਕੇ ਵੇਖ ਮੇਰੇ ਉਹਨੇ ਨਹੀਂ ਮਨਾਉਣਾ ਇੱਧਰ ਆਇਓ ਨਹੀਂ ਨਹੀਂ ਹੋਣਾ ਨਹੀਂ ਨਹੀਂ ਹੋਣਾ ਨਹੀਂ ਲਾਸੀ ਅਸੀਂ ਕਹਿੰਦਾ ਕੰਮ ਭੁੱਲੇ ਆ ਦੇਖੇ ਹੁਣ ਮਲਾਜ਼ਮ ਵੀ ਮੈਨੂੰ ਗੱਲਾਂ ਕਰਦੇ ਨੇ ਤੇਰੀ ਵਜ੍ਹਾ ਤੋਂ ਹੋ ਰਹੀਆਂ ਗੱਲਾਂ ਮੈਨੂੰ ਨਹੀਂ ਪਤਾ ਇਸ ਘਰ ਦਾ ਬਟਵਾਰਾ ਨਹੀਂ ਹੋਣਾ ਚਾਹੀਦਾ ਚਾਹੇ ਜੋ ਮਰਜ਼ੀ ਹੋ ਜੇ ਤੈਨੂੰ ਪਤਾ ਕਿੰਨਾ ਲੁਕ ਲੁਕ ਕੇ ਤੈਨੂੰ ਮੈਂ ਵੇਖਦਾ ਸੱਚੀ ਮੈਂ ਵੀ ਤੈਨੂੰ ਨਹਾਉਂਦੇ ਨੂੰ ਵੇਖਿਆ ਸੀ ਤਦੇ ਹੀ ਤੇਰਾ ਵਿਆਹ ਦਾ ਫੇਰ ਬਣਿਆ ਵਾ ਨਹੀਂ ਹਾਂ। ਮੈਂ ਕਿ ਚਲੇ ਮਹੱਲੇ ਵਾਲੇ ਖੁਸ਼ ਰਹਿਣਗੇ ਮੇਰੇ ਤੋਂ ਲੇਕਿਨ ਮੈਂ ਗੱਲ ਕਿਸੇ ਨੇ ਤੇ ਆਇਓ ਸ਼ਟ ਅਪ ਸੈਵਨ ਅਪ ਮਾਈ ਫੁੱਟ ਮਾਈ ਡੀਅਰ ਫॉर 10 ਇੰਚ ਵੇਖਿਆ ਉਲਟੀ ਨੇ ਜਿਵੇਂ ਸਵਾਲਾਂ ਮੇਰੇ ਪਿਓ ਨੇ ਕਾਰੋਬਾਰ ਕੀਤੇ ਆ ਮਕਾਨ ਛੱਤੇ ਇੰਨਾ ਹਿੱਸਾ ਹੋਏਗਾ ਸਾਡਾ ਇਧਰ ਵਾਲਾ ਤੇਰੇ ਪਿਓ ਦਾ ਠੀਕ ਹੈ ਸਾਲੇ ਤੇਰੀ ਮੇਰੀ ਸ਼ਾਦੀ ਹੋਣੀ ਆ ਹਿੱਸਾ ਤੇਰਾ ਹੀ ਹੋਣਾ ਹੈ ਮੇਰਾ ਹੀ ਸਮੇਂ ਆਪਣੇ ਪਿਓ ਨੂੰ ਦੇਵਾਂਗੀ ਓਏ ਕਿੱਧਰ ਇਹ ਭਾਵੇਂ ਤੂੰ ਲੈ ਲੈ ਭਾਵੇਂ ਆਪਣੇ ਪਿਓ ਨੂੰ ਦੇ ਦੇ ਨਹੀਂ ਇਹ ਪਿੱਲਰ ਦੀ ਗੱਲ ਨਹੀਂ ਪਿੱਲਰ ਬਹੁਤ ਵੱਡਾ ਹੈ ਥੋੜਾ ਥੋੜਾ ਕਰਕੇ ਲੈ ਲਈ ਥੋੜਾ ਤੇਰਾ ਹੀ ਆ। ਥੋੜਾ ਵੀ ਨਾ ਲਿਓ ਨੁਕਰਾਂ ਫਿਰ ਜਾਣੀਆਂ ਵੇਖਿਆ ਪਾਗਲੇ ਮੈਂ ਤੇਰੇ ਨਾਲ ਵਿਆਹ ਕਰਨਾ ਵਾ ਵਿਆਹ ਕਰਨਾ ਹੈ। ਵਿਆਹ ਦੇ ਬਾਰੇ ਕੁਝ ਪਤਾ ਵੀ ਹੈ ਪਤਾ ਵਾ ਮੈਨੂੰ ਤੈਨੂੰ ਪਤਾ ਵਾ ਨਹੀਂ ਮੈਂ ਦੱਸਦੇ ਨਾ ਵਿਆਹ ਚ ਚਾਹੁੰਦੇ ਨੇ ਤੇਲ ਤੇਲ ਹਾਂ ਕਿਉਂ ਤਾਂ ਕਿ ਮੱਲਾ ਵਾਦਾ ਨਾ ਸੁਣੇ ਬੂਹੇ ਦੀਆਂ ਉਹ ਵੀ ਦੀ ਆਹੋ ਇੱਥੇ ਕਿਤੇ ਉਸ ਤੋਂ ਬਾਅਦ ਲਾੜੇ ਸਿਰ ਚ ਪਾਉਂਦੇ ਦਹੀਂ ਦਹੀਂ ਹਾਂ। ਦਹੀਂ ਕਿਉਂ ਪਾਉਂਦੇ ਨੇ ਉਹਦੇ ਸਿਰ ਚ ਕੁੱਤਾ ਛੱਡਣਾ ਹੁੰਦਾ ਵੀ ਰਾਤ ਵਾਲੇ ਖਿਆਲਾਤ ਵਕਤੀ ਤੌਰ ਤੇ ਠੰਡੇ ਹੋ ਜਾਣ ਲਾਗੇ ਬਰਾਦਰੀ ਬੈਠੀ ਆ ਫਿਰ ਉਹਦੇ ਸਹੁਰੇ ਉਹਦੀ ਲੁਕਾਉਂਦੇ ਜੁੱਤੀ ਜੁੱਤੀ ਕਿਉਂ ਲਗਾਉਂਦੇ ਨੇ ਤੂੰ ਚਾਂਸ ਦੇ ਜਵਾਨਾ ਨਿਕਲ ਜਾ ਪਰ ਉਹਦੀ ਲਿਖੀ ਹੁੰਦੀ ਬੋਟੀ ਨੂੰ ਲੈ ਜਾਂਦਾ ਲਾੜਾ ਕਮਰੇ ਚ ਲਾਉਂਦਾ ਕੁੰਡੀ ਫੇਰ ਕੁੰਡੀ ਕਿਉਂ ਲਾਉਂਦਾ ਹੈ? ਇਸੇ ਵਜ੍ਹਾ ਤੋਂ ਉਹਨੇ 15 ਲੱਖ ਲਾਇਆ ਆ 15 ਲੱਖ ਲਾਉਣ ਤੋਂ ਪਹਿਲੇ ਪੰਜੀਆਂ ਦੀ ਕੁੰਡੀ ਲਵਾਉਂਦਾ ਸੀ ਕਿਉਂ ਅੱਜ ਇਸ ਕਮਰੇ ਦੀ ਕੁੰਡੀ ਨਾ ਲੱਗੀ ਹੋਵੇ ਹਾਂ। ਉਹ ਸੁਹਾਗਰਾ ਸਿਰੇ ਕੇਬਲ ਤੇ ਚੱਲਦੀ ਆ
ਜਿਹੜੀਆਂ ਸੁਹਾਗਰਾ ਤਾਂ ਕੇਬਲ ਤੇ ਚੱਲਦੀਆਂ ਤੇ ਉਹਨਾਂ ਦੇ ਨਿਆਣੇ ਐ ਕਰਦੇ ਹੀ। ਫਿਰ ਬੈੱਡ ਦੇ ਉੱਤੇ ਵੇਚਦੀ ਚਿੱਟੇ ਰੰਗ ਦੀ ਚਾਦਰ। ਚਿੱਟੇ ਰੰਗ ਦੀ ਉਹ ਕਿਉਂ? ਇਹ ਚਿੱਟੇ ਰੰਗ ਦੀ ਚਾਦਰ ਤੋਂ ਪਤਾ ਲੱਗਦਾ ਕੁੜੀ ਦਾ ਕਿੰਨਵਾਂ ਡਰਾਮਾ ਵਾ। ਇਹ ਚਾਦਰ ਹੀ ਦੱਸਦੀ ਪਹਿਲੇ ਫੈਸਲਾਬਾਦ ਆਈ ਕਿ ਨਹੀਂ। ਫਿਰ ਨਵੀਂ ਤਾਸ਼ ਦੀ ਸੀਲ ਖੋਲਦੀ ਆ, ਫਿਰ ਲੱਗਦੀਆਂ ਤਾਸ਼ ਦੀਆਂ ਬਾਜ਼ੀਆਂ। ਬਾਜ਼ੀਆਂ ਲਾੜਾ ਪਹਿਲੇ ਇੱਕ ਬਾਜ਼ੀ ਲਾਉਂਦਾ, ਫਿਰ ਦੂਜੀ ਲਾਉਂਦਾ, ਫਿਰ ਤੀਜੀ ਲਾਉਂਦਾ, ਫਿਰ ਇਹ ਇਕੱਠਾ ਜਾ ਹੋ ਕੇ ਬੈੱਡ ਦੀ ਨੁੱਕਰ ਤੇ ਬਹਿ ਜਾਂਦਾ, ਹੱਥ ਨਾਲ ਤਾਜ ਪੈਂਟਣ ਲੱਗ ਪੈਂਦਾ। ਇਹ ਭਲਾ ਕਿਉਂ ਫੈਂਡਦਾ? ਕਿਉਂ? ਸ਼ਾਇਦ ਹੋਸ਼ ਫੜ ਲੈ। ਬੋਟੀ ਆਂਦੀ ਚੱਲ ਜਵਾਨਾ ਚੌਥੀ ਲਾ। ਲਾੜਾ ਆਂਦਾ ਬਸ ਕਰ ਬੀਬੀ, ਤੈਨੂੰ ਕਿਹੜਾ ਯੱਕਾ ਖਰਾ ਕਰਨਾ ਪੈਂਦਾ। ਮੈਨੂੰ ਨਹੀਂ ਪਤਾ, ਮੈਂ ਯੱਕਾ ਵੇਖਣਾ। ਯੱਕਾ ਵੇਖਣਾ? ਆਹੋ। ਪਹਿਲੇ ਆਪਣੀ ਦੁੱਕੀ ਸ਼ੋਅ ਕਰਾ। ਉਹ ਦੁੱਕੀ ਸ਼ੋਅ ਕਰਾ ਹੀ ਨਹੀਂ ਸਕਦੀ। ਕਿਉਂ? ਉਹਦੇ ਰਾਤ ਦੀ ਲਿਬੜੀ ਹੈ। ਬਦਤਮੀਜ਼, ਚਲੀ ਆ ਮੈਂ। ਬਾਰੇ ਖਾਂਦੇ ਸਾਲੇ ਆ। ਆ ਜਾ ਭਾਈ ਵਕੀਲ, ਆ ਜਾ ਆ ਜਾ ਆਇਆ ਵੀ ਆ ਜਾ। ਇਹ ਮਸਲਾ ਤੁਸੀਂ ਫਿਕਰ ਨਹੀਂ ਕਰਨਾ। ਆ ਜਿਹੜੀ ਮਸਲਾ ਕੀ ਹੈ? ਆ ਜਿਹੜਾ ਸਾਰਾ ਰਕਬਾ ਨਾ, ਹਾਂਜੀ। ਆ ਪਿੱਲਰ ਜਿਹੜਾ ਇਹ ਮੇਰੇ ਹਿੱਸੇ ਹੋਣਾ ਚਾਹੀਦਾ। ਇਹ ਪਿਲਰ ਰੁਪਈਆ ਤੈਨੂੰ ਦਊਂਗਾ ਮੈਂ 12000। ਵੀ ਸਦਕੇ ਜਾਵਾਂ, ਸਮਝ ਲਾ ਤੇਰੇ ਹਿੱਸੇ 'ਚ ਆ ਗਿਆ ਪਿਲਰ। ਆ ਕੌਣ ਆ ਭਾਈ ਵਕੀਲ? ਇਹ ਸਾਡਾ ਡੱਡੂ ਚਾਰਜਰ ਆ। ਮੈਂ ਮੁੰਸ਼ੀ ਇਹ ਮੁਨਸ਼ੀ ਹੈ ਜੀ ਸਾਡਾ। ਮੁਨਸ਼ੀ ਤਾਂ ਕੋਈ ਚੰਗਾ ਰੱਖ ਲੈ, ਇਹ ਤਾਂ ਬਿਲਕੁਲ ਹੀ ਮੁਫਤ ਸਿਰਾ। ਅੱਬਾ ਜੀ ਹਾਂਜੀ। ਇਹਨੂੰ ਆਪਾਂ ਰੱਖ ਲਈਏ। ਆ ਜਾ ਤੈਨੂੰ ਦੁੱਧ ਪਾਵਾਂਗੇ। ਵੱਡੀ ਦਾ ਛੋਟੀ ਦਾ? ਤੈਨੂੰ ਪਤਾ ਨਵਾਂ ਇਹ ਮੁਕੱਦਮਾ ਆਪਣਾ ਸ਼ੁਰੂ ਹੋਣਾ। ਬਰਕਤ ਪੈ ਲਾਂਦੇ। ਅੱਛਾ। ਕਿਸੇ ਪਾਗਲ ਦੇ ਬੱਚੇ ਆ ਤੇਰੀ ਵਜ੍ਹਾ ਤੋਂ ਦੁੱਧ ਸ਼ਿਕਨੀ ਹੋਈ ਆ। ਆਪਾਂ ਇਹਨੂੰ ਪਾ ਵੀ ਦਈਏ, ਫਾਇਦਾ ਹੀ ਕੁਛ ਨਹੀਂ। ਇਹਨੂੰ ਕੋਈ ਕਮਰੇ ਦੀ ਕੁੰਡੀ ਨਹੀਂ ਲੱਗਣੀ। ਤੂੰ ਕੁੜੀ ਦੇ, ਜਿੱਥੇ ਕੁੜੀ ਦੇਗਾ ਨਾ ਸਟੂਲ ਨਹੀਂ ਦੇਗਾ। ਤੈਨੂੰ ਮੈਂ ਆਨਾ ਪਿਆ ਜਰਾ ਕੰਮ ਸਟਾਰਟ ਹੋ ਲਾਂਗੇ। ਇਹ ਜਿਹੜੀਆਂ ਔਰਤਾਂ ਵਿਆਹ ਤੋਂ ਪਹਿਲੇ ਮौज ਮਸਤੀ ਕਰਦੀਆਂ ਨਾ, ਹਾਂਜੀ। ਉਹਨਾਂ ਦੀ ਔਲਾਦ ਵੱਧਦੀ ਫੁੱਲਦੀ ਨਹੀਂ। ਆ ਜਿਹੜੀਆਂ ਘਰੋਂ ਦੌੜ ਜਾਂਦੀਆਂ ਨਾ,